ਪਿੱਛੇ ਆਈ ਆ। तेरे पीछे क्यों? तेन मैं गया ही ना, मैं बाहर चला ना ही। ਤੇ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਆ ਰਿਹਾ। क्यों नहीं जान देना? ਤੂੰ ਉੱਥੇ ਮੇਮਾ ਫਸਾ ਲੇਗਾ। तो वो मेरी बहादुरी है, तू ही इतने फसा ला कोई। ਮੈਂ ਵੀ ਬਾਬੇ ਫਸਾਵਾਂਗੀ। हाँ बाबे चल ठीक है, बाबे ठीक ने। ਬਾਬੇ ਨਾ ना ਫਸਾਈ। ना उन्होंने नुकसान करना, ना मैं शक करना। ਮਰ ਜਾਣੇ ਕੁਝ ਵੀ ਨਹੀਂ ਕਹਿੰਦੇ। ਨਹੀਂ ਬਾਬੇ ਨਾ ਫਸਾਈ ਨਹੀਂ। ਕੋਈ ਗੱਲ ਕਰਦੇ ਨੇ ਕੀ? ਨਹੀਂ ਅੜੀਏ ਇਸ ਕੰਮ 'ਚ ਕੁਝ ਬਚਦਾ ਵੀ ਉਹ ਕਹਿੰਦੇ। ਤੇ ਤੁਸੀਂ ਵੀ ਅੱਗੋਂ ਸੱਚ ਬੋਲਿਆ ਕਰੋ ਨਾ ਕਿ ਬਾਬਾ ਜੀ ਤੁਹਾਡੇ ਕੋਲ ਆਈਏ ਸਾਰਾ ਕੁਝ ਬਚ ਗਿਆ। ਬਾਬਾ ਜੀ ਨੇ ਤੂੰ ਕੌਣ ਹੈ? ਤੂੰ ਕਿਉਂ ਲੈ ਕੇ ਚਲਾ? ਮੈਂ ਮਰ ਜਾਣਾ ਘੰਟਿਆ। ਮੈਂ ਲੈ ਕੇ ਨਹੀਂ ਚਲਾਇਆ, ਮੇਰੇ ਤੋਂ ਪਹਿਲੇ ਇਹਦੇ ਜ਼ਿਹਨ ਦੇ ਵਿੱਚ ਸੀਗਾ। ਇਹ ਅਸੀਂ ਦੋਵੇਂ ਚੱਲੇ ਆ। ਅੱਛਾ ਲੇਕਿਨ ਮੈਨੂੰ ਲੱਗਦਾ ਕਿ ਤੁਸੀਂ ਸਾਨੂੰ ਜਾਣ ਨਹੀਂ ਦੇਣਾ। ਨਹੀਂ ਮੈਂ ਤੁਹਾਡੀ ਹੱਥ ਛੋਟੇ ਛੋਟੇ ਕੱਪੜੇ ਪਾ ਲਾਂਗੀ। ਛੋਟੇ ਛੋਟੇ ਕਿੰਨੇ ਕੁ ਛੋਟੇ ਪਾਓਗੇ? ਨਹੀਂ ਕੀ ਬਿਲਕੁਲ ਨਹੀਂ ਬਣੇ। ਇਹ ਚੱਲੇ ਹੀ ਉੱਥੇ ਬਸ। ਕਿੱਥੇ? ਅਸੀਂ ਚੱਲੇ। ਨਾ ਜਾਓ। ਨਾ ਜਾ ਯਾਰ, ਨਾ ਜਾ। ਨਹੀਂ ਜਿੰਨ ਪਹਿਲੇ ਆ ਗਿਆ। ਇਹ ਬਾਹਰ ਲੈ ਕੇ ਜਾਂਦਾ ਚੰਟੇ। ਇਹ ਬਾਹਰੋਂ ਜੇ ਇਹ ਫੈਸਲਾਬਾਦ ਜਿੰਨਾ ਹੁਸਨ ਮੈਨੂੰ ਨਹੀਂ ਪਤਾ ਸੀ ਫੈਸਲਾਬਾਦ ਜਿੰਨਾ ਹੁਸਨ ਵੀ ਹੁੰਦਾ ਹੈ। ਆ ਕੰਜਰ ਨਹੀਂ ਨਾ ਮੰਨਦੇ, ਇਹਨਾਂ ਦਾ ਦਿਮਾਗ ਦਾ ਫਤੂਰ ਨਹੀਂ ਮਰਦਾ। ਜਿਹਨੇ ਜੰਮਿਆ ਉਹ ਵੀ ਨਹੀਂ ਮੰਨਣ ਦੇ। ਤੁਹਾਡੀ ਤਾਂ ਜ਼ਿੰਦਗੀ 'ਚ ਰੌਲਾ ਬਣਿਆ ਪਿਆ ਵਾ। ਇਹਨਾਂ ਨੂੰ ਤੁਸੀਂ ਜਾਣਦੇ ਨਹੀਂ ਹੋਏ ਜੱਟ ਨੇ। ਗਰੀਜਾ ਸਾਹਿਬ ਆਓ ਇਹ ਗੁਰੀਜਾ ਸਾਹਿਬ ਨੇ, ਇਹਨਾਂ ਨੂੰ ਸਾਨੂੰ ਬਾਹਰ ਲੈ ਕੇ ਜਾਣਾ। वालेकुम अस्सलाम जी, मैं मुसलमान हाँ। ਮੁਝੇ ਮਾਲੂਮ ਹੈ। ਹੈਲੋ ਗਰੀਜਾ ਸਾਹਿਬ। ਲੈ ਲਓ ਪਾਸਪੋਰਟ ਫਿਰ ਆਪਣੇ। ਓ ਗਰੀਜੇ ਕੀ ਜੇ ਲੱਗੇ ਨੇ? ਡੀਜੇ ਲਾਗੇ ਮੇਰੇ ਕੋਲ ਆ ਪਾਣ ਕੋ ਸਾਡੇ ਕੋ ਉਹਦੇ ਪਹਿਲੇ ਜਫੀ ਪਾ। ਕਿਹਦੇ ਨਾਲ? ਬੱਲੇ ਓ ਤੇਰੇ ਬੱਲੇ, ਐਡਾ ਰਾਹੇ ਲੈਲਾ ਤਮਾਸ਼ਬੀਨ। ਉਰੇ ਲਿਆ, ਪੈਸੇ ਦੇਣੇ ਨੇ ਲੈ ਲਓ ਪੈਸੇ ਪੈਸੇ। ਦਿਓ ਜੱਫੀ। ਪੈਸੇ ਤੁਹਾਡੇ ਅਕਾਊਂਟ 'ਚ ਕਰਾਤੇ। ਥੈਂਕ ਯੂ। ਇਹ ਤਾਂ ਹੀ ਆ ਪਾਸਪੋਰਟ ਤੁਹਾਡਾ। ਇਹ ਮਸਲਾ ਇਹ ਬਣਿਆ ਥੋੜਾ ਜਿਹਾ ਕਿ ਇੱਕ ਤੁਹਾਡਾ, ਮਹੀਨੇ ਦਾ ਵੀਜ਼ਾ। ਇਹ ਕੀ ਚੱਕਰ? ਮੈਂ ਤੁਹਾਨੂੰ ਇਹੀ ਦੱਸਣਾ ਸੀ, ਮੇਰੇ ਕੋਲ ਮਿਸਟੇਕ ਹੋ ਗਈ। ਆਦੀ 1 ਮਹੀਨੇ ਦਾ ਤੁਹਾਡਾ ਜੇ ਅਸੀਂ 1 ਮਹੀਨੇ ਬਾਅਦ ਕੀ ਕਰਾਂਗੇ? ਇੱਕ मन ਮਹੀਨੇ नहीं ਦਾ पता। ਮਹੀਨਾ ਲੰਘ ਲਿਆ ਤਾਂ ਟਾਈਮ ਨਹੀਂ ਲੱਗਦਾ। जान महीना रहा मन भी मौका मिल जाएगा। ਇੱਕ ਮਹੀਨੇ ਦਾ ਵੀਜ਼ਾ ਲਵਾਉਣ ਡਿਆ। ਸਾਡੀ ਤਾਂ ਇਹ ਥਕਾਵਟ ਨਹੀਂ ਲੈਣੀ, ਅਸੀਂ ਇੱਧਰ ਨੂੰ ਤੁਰ ਪੈਣਾ। ਓਏ ਆਵੇਂ ਸੌਰੇ ਨਾ ਪਵੋ, ਉਹਦਾ ਇਲਾਜ ਮੈਂ ਸੋਚ ਲਿਆ। ਕੀ ਸੋਚੇ? ਤੁਸੀਂ ਇੰਜ ਉੱਥੇ ਉਤਰ ਕੇ ਹਾਂਜੀ ਹਾਂਜੀ। 에어ਪੋਰਟ ਤੋਂ ਉਤਰਦੇ ਹੀ ਤੁਸੀਂ ਸਿੱਧੇ ਨਿਕਲ ਜਾਣਾ ਵਾਸ਼ਰੂਮ। ਅੱਛਾ ਉੱਥੇ ਤੇਰਾ ਦੱਸੀਏ। ਇਹ ਉੱਥੇ ਕੀ ਲੈਣ ਜਾਣਾ ਸੀ? ਪਾੜ ਪੋਸ ਪਾੜ ਕੇ ਹੂੰ ਉੱਥੇ ਫਲੈਸ਼ ਅਪ ਕਰ ਦੇਣੇ ਆ। ਠੀਕ ਹੈ। ਅੱਛਾ ਫਲੈਸ਼ ਅਪ ਕਰ ਕੇ ਫਲੈਸ਼ ਦਾ ਸਾਰੀ ਜ਼ਿੰਦਗੀ ਤੁਸੀਂ ਉੱਥੇ ਰਹੋਗੇ, ਹਾਂ। ਦੁਆਵਾਂ ਦਿਓਗੇ ਮੈਨੂੰ ਮਸਤ ਬਣ ਕੇ। ਤੇ ਪਾਣੀ ਉੱਤੋਂ ਕਿੰਨਾ ਕੁ ਡੋਲਣਾ ਜਿਹੜਾ ਨਿਕਲ ਜਾਣਾ? ਇੱਥੇ ਦਾ ਤੇ ਉੱਥੇ ਦਾ ਵਾਸ਼ਰੂਮਾਂ ਦਾ ਬੜਾ ਫਰਕ ਆ, ਮੈਨੂੰ ਸਮਝ ਨਹੀਂ। ਅੱਛਾ ਕਿਸੇ ਫਲੈਸ਼ ਦਾ ਨੰਬਰ ਹੈ ਤੁਹਾਡੇ ਕੋਲ? ਆਓ ਮੈਂ ਤੁਹਾਨੂੰ ਉੱਥੇ ਜਾ ਕੇ ਦੱਸ। ਆਓ ਜੀ नहीं ਲੈ जा, ਫਿਰ जान नहीं जान। ਜਾਣਾ। ਮੁੰਡੇ ਦਾ ਸਮਾਨ ਸਾਰਾ ਜ਼ਾਇਆ ਹੋ ਗਿਆ ਇੱਥੇ। ਆਪਣੀ ਖਾਸ ਕਰਨੀ ਆਲੇ ਦੁਆਲੇ ਇੱਟਾਂ ਲਾ ਕੇ ਰੱਖਣੀ। मैं जा रही हूँ। मैं थक गई है। मैं चली हूँ। ਚੱਲ ਫਿਰ ਮੈਂ ਵੀ ਹੁਣ ਬੰਦਾ ਬਣਦਾ ਹੁੰਦਾ। अस्सलाम वालेकुम। ਅਦਰਾਬੂ ਹੋਰ ਸਭ ਕਹਿਣਾ ਸੋਹਣਿਆ ਗੱਲ ਇਹ ਹੈਗੀ ਆ, ਜੀ ਆ ਦਵਾਈ ਖਾਧੀ ਆ ਤੇ ਮਿੰਟ 10 ਚਾਹੀਦੇ ਆ ਜਾ। ਉਹ ਕਲੋਇਆ ਤੇਰੇ ਵਿੱਚ ਰਹਿ ਗਿਆ ਵਾ। ਸੋਹਣਿਆ 10 ਮਿੰਟ ਚਾਹੀਦੇ ਆ।
ਦਵਾਈ ਤੂੰ ਖਾ ਲਈ ਆ ਹਾਂ ਉਹ ਤੇ ਉੱਤੇ ਲਾਉਣ ਵਾਲੀ ਸੀ ਉੱਤੇ ਹੀ ਲਾਈ ਆ ਉੱਤੇ ਹੀ ਲਾਈ ਆ ਹੁਣ ਉੱਤੇ ਥੁੱਕੀ ਜਾਈ ਟਾਈਮ ਸੇ ਆ ਜਾ ਭਈਆ 300 ਲੈ ਇਧਰ ਆ ਨਹੀਂ 400 ਵੇਖ ਲੋ ਨਹੀਂ ਹੁਣ 500 ਨਹੀਂ ਨਾਲ ਇੱਕ ਲੈਮਨ ਸੋਡਾ ਉਹ ਜਿਹੜਾ ਥੱਲੇ ਬਣਾਉਂਦਾ ਹੈ 600 ਘੱਟ ਤੋਂ ਘੱਟ 1000 ਕਿੰਨੇ 1000 ਰੁਪਈਆ ਇਧਰ ਆ ਮੈਨੂੰ 100 ਦੇ ਪਤਾ ਤੇਰਾ 100 ਰੁਪਈਆ ਵੀ ਬਹੁਤਾ ਵਾ ਅੱਛਾ ਕਿਉਂ ਤੇਰਾ ਉਤਲਾ ਮੂੰਹ ਏਡਾ ਖੁੱਲਾ ਵਾ ਅੱਛਾ ਤੇ ਅੱਲਾ ਮਾਫੀ ਦੇਵੇ ਤੇਰੇ ਮੈਂ ਆਖਾਂ ਮੇਰੀ ਔਲਾਦ ਆ ਰਹੀ ਇੱਥੇ ਹੀ ਅੱਗੇ ਕਰਾਂਗੇ ਵੇ ਪੁੱਤ ਕੀ ਹੋਇਆ ਕੁਛ ਨਹੀਂ ਹੋਣਾ ਕੀ ਸੀ ਅੰਮੀ ਸਾਡੇ ਕੋਲ ਗਲਤੀ ਹੋ ਗਈ ਪੁੱਤ ਗਲਤੀ ਤੇ ਉਹਨੇ ਕਿਹਾ ਸੀ ਉਸ ਹੋਰ 에어ਪੋਰਟ ਦੇ ਉੱਤੇ ਜਾ ਕੇ ਪਾਸਪੋਰਟ ਪਾੜਨਾ ਹਾਂ ਅਸੀਂ ਲਾਹੌਰ ਵਾਲੇ ਤੇ ਪਾੜ ਦਿੱਤੇ ਅਰੇ ਪਾੜ ਕੇ ਤੇ ਜਹਾਜ਼ ਵਾਲ ਚੱਲੇ ਕਹਿੰਦੇ ਕਿੱਧਰ ਮੈਂ ਕਿਹਾ ਜਹਾਜ਼ 'ਚ ਬੈਠੇ ਕਹਿੰਦੇ ਪਾਸਪੋਰਟ ਮੈਂ ਕਿਹਾ ਉਹ ਤੇ ਉਦੋਂ ਦੀ ਫਲੈਸ਼ ਦੇ ਵਿੱਚ ਪਾਣੀ ਇੰਨਾ ਰੋੜਤਾ ਮੇਰਾ ਦਿਲ ਕਰੇ ਪਾਸਪੋਰਟ ਸ਼ਾਹਕੋਟ ਵੀ ਟੱਪ ਗਿਆ ਨਾ ਅਸੀਂ ਵਾਪਸ ਹੱਥ ਪਾਉਣ ਜੋ ਹਾਂ ਇਹ ਪੁੱਤ 18 ਲੱਖ ਦਾ ਕਰਜ਼ਈ ਕਰਤਾ ਜੀ ਆਪਣੇ 18 ਲੱਗੇਗਾ 18 ਤੇ 22 40 ਲੱਖ ਰੁਪਈਆ ਦੇਣਾ ਪਠਾਨ ਦਾ ਤੇ ਕੀਤਾ ਸੂਦ ਤੇ ਪੈਸੇ ਲਏ ਸੀ ਬਸ ਫਿਰ ਪੁੱਤ ਤੁਹਾਡੇ ਨਾਲ ਇਹ ਕੁਝ ਹੋਣਾ ਹੀ ਸੀ ਕਿਉਂ ਤੁਸੀਂ ਬੁਨਿਆਦ ਹੀ ਗਲਤ ਰੱਖੀ ਤੁਸੀਂ ਸੂਦ ਤੇ ਪੈਸੇ ਲੈ ਲਏ ਉਹ ਸੂਦ ਲੈਣ ਵਾਲਾ ਤੇ ਸੂਦ ਦੇਣ ਵਾਲਾ ਇਹਨਾਂ ਦੋਵਾਂ ਦੇ ਮਤਲਬ ਕੱਲਾ ਕਹਿੰਦਾ ਕਿ ਇਹਨਾਂ ਦੀ ਮੇਰੇ ਨਾਲ ਡਾਇਰੈਕਟ ਦੁਸ਼ਮਣੀ ਆ ਕਿ ਜੇ ਅੱਲਾ ਇੰਨੀ ਗੱਲ ਕਹਿੰਦਾ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਾਡੀ ਦੁਸ਼ਮਣੀ ਹੋ ਹੀ ਨਹੀਂ ਸਕਦੀ ਕਿਉਂ ਅਸੀਂ ਕਿਹੜੇ ਉਹਨੂੰ ਵਾਪਸ ਦੇਣੇ ਨੇ ਲੈਣ ਦੇਣ ਵਾਲਾ ਤਾਂ ਰੋਣਾ ਅੰਮੀ ਅਸੀਂ ਨਹੀਂ ਦੇਣੇ ਲੇਕਿਨ ਉਹਨਾਂ ਨੇ ਲੈ ਲੈਣੇ ਨੇ ਹਾਂ ਉਹ ਸੁੱਕਿਆ ਮੈਂ ਤੈਨੂੰ ਕੀ ਦੱਸਾਂ ਮੈਨੂੰ ਬੜੀ ਅੱਗ ਲੱਗੀ ਹੋਈ ਹੈ ਅੱਗ ਲੱਗੀ ਹਾਂ ਚੱਲ ਫੇ ਮੇਰਾ ਸਰਵਿਸ ਸਟੇਸ਼ਨ ਤੇ ਵੱਡੇ ਪੇ ਪੈਪ ਨਾਲ ਤੇਰੀ ਅੱਗ ਤੇ ਬੁਝਾਈਏ ਨਹੀਂ ਨਹੀਂ ਉਹਦੇ ਨਾਲ ਮੇਰਾ ਕੁਝ ਨਹੀਂ ਹੋਣਾ ਡਾਕਟਰ ਸਾਹਿਬ ਹਾਂ। ਡਾਕਟਰ ਸਾਹਿਬ ਹਾਂ। ਮੈਨੂੰ ਬੜੀ ਅੱਗ ਲੱਗੀ ਹੋਈ ਹੈ ਹੋ ਗਿਆ ਬੁਝਾਇਆ ਆ ਗਿਆ ਹਾਂ ਐਡੀ ਤੇਰੇ ਕੋਲੋਂ ਅੱਗ ਬੁਝੀ ਨਹੀਂ ਹਾਂ ਤੂੰ ਆ ਮੇਰਾ ਆਪਣੀ ਭਾਈ ਆ ਤੂੰ ਆ ਮੈਂ ਸੁਣਿਆ ਇੱਥੇ ਕਿਸੇ ਨੂੰ ਅੱਗ ਲੱਗੀ ਹੈ ਤੁਹਾਡੀ ਪਹੁੰਚ ਗਈ ਹੈ ਬੜੀ ਦੇਰ ਦੀ ਨਹੀਂ ਨਹੀਂ ਜਾਓ ਮੈਨੂੰ ਲੱਗੀ ਹੋਈ ਹੈ ਬੜੀ ਅੱਗ ਉਫ ਉਫ ਠੀਕ ਹੋ ਜਾ ਡਾਕਟਰ ਸਾਹਿਬ ਹਾਂ ਮੈਂ ਤਾਂ ਕਹਿੰਦਾ ਇਹਨੇ ਤੇ ਮਾਰੀ ਜਾਣਾ ਆਹੋ ਕੱਢ ਰਿਹਾ ਆ ਜਾ ਸੋਹਣਿਆ ਮੇਰੇ ਕੋਲ ਤੇਲ ਵੀ ਪਿਆ ਹੈ ਇਹ ਬੀਬੀ ਦੇਖੇ ਇਹ ਮਰੀਜ਼ ਦੇ ਦੱਸ ਕੀ ਬਿਮਾਰੀ ਹੈ ਮੈਨੂੰ ਬੜੀ ਵੱਡੀ ਬਿਮਾਰੀ ਹੈ ਇਹ ਮੈਨੂੰ ਦੱਸ ਸਾਲੀਏ ਮੈਂ ਤੇਰਾ ਡਾਕਟਰ ਹਾਂ ਸੋਹਰਾ ਤੇਰਾ ਸੋਹਰਾ ਕਿੱਥੋਂ ਆ ਗਿਆ ਮਕਸਦ ਇਹ ਹੈ ਕਿ ਤੁਹਾਡਾ ਕਲੀਨਿਕ ਚੱਲਣਾ ਚਾਹੀਦਾ ਇਹ ਝੂਠਾ ਮਰੀਜ਼ ਹੈ ਇਹਨੇ ਪਹਿਲੇ ਵੀ ਕਿਸ਼ਤਾਂ ਦੇ ਮਾਲ ਲੋਏ ਪਹਿਲੀ ਕਿਸ਼ਤ ਸਟਾਰਟਿੰਗ ਦੇ ਪੁੱਟ ਕੇ ਲੈ ਹੋਰ ਮੈਂ ਜਿਸ ਦਿਨ 2 ਦਿਨ ਕਿਸ਼ਤਾਂ ਸ਼ਾਰਟ ਕਰਾਂਗਾ ਨਾ ਹਾਂ ਤੂੰ ਪੁੱਟਣਾ ਹੀ ਕੀ ਹੈ ਉਹ ਮੇਰੀ ਬੋਤਲ ਗਾਇਬ ਹੋ ਗਈ ਬੋਤਲ ਇੰਜਨ ਕਰ ਇੰਜਨ ਕਰਾ ਇਹ ਕੁਝ ਨਹੀਂ ਨਿਕਲੇਗਾ ਗਾਇਬ ਹੈ ਨਹੀਂ ਨਿਕਲੇਗਾ ਮੈਨੂੰ ਪਤਾ ਕੋਈ ਓਏ ਮੋਟਰ ਬੰਦ ਕਰ ਦਿਓ ਟੈਂਕੀ ਭਰ ਗਈ ਜੇ ਉਹ ਤੇਰੀ ਕਿਸੇ ਨੇ ਨਹੀਂ ਸੁਣੀ ਇੱਥੋਂ ਹੀ ਸੋਚ ਚੁੱਕਦਾ ਮੇਰੀ ਗੱਲ ਸੁਣੋ ਮੈਂ ਸੁਣਿਆ ਜਿਹੜਾ ਬੰਦਾ ਮੋਟਾ ਹੁੰਦਾ ਨਾ ਮੋਟਾ ਹਾਂਜੀ जो मोटा होता है उसका अंगूठा बहुत छोटा होता है ये किसी दुश्मन ने उड़ाई है उड़ा- हालांकि क्या है मैनू ਮੈਨੂੰ ਇੱਥੋਂ ਕਿ ਮਜ਼ਾ ਆਉਂਦੇ ਹੈ
फिर चलो ਤੁਹਾਨੂੰ ਹੋਰ ਜਗ੍ਹਾ ਤੋਂ ਵੀ ਆएगा। मुझे नहीं पता सुक्के सुक्के आग लगी है तेन आग लगी है मैनू ए मोटा चाहिए मैनू मोटा कौन- चाहिए कौन मोटा? ए मोटा चाहिए मैनू ए मोटा मोटा हाँ ए मोटा ए मोटा फीता ले आई है ठीक है फीते का मशवरा ना दे मैं रिजेक्ट हो जाना। क्यों मेरी मारी जफ्फी तेनू मेरी मारी ਇਹ 3 ਘੰਟਿਆਂ ਤੋਂ ਇੰਜ ਕਰਦਾ ਹੈ ਮਰਦਾ ਨਹੀਂ ਮੇਰਾ ਇਲਾਜ ਕਰਵਾ ਦਿਓ मैं नहीं ਮੇਰਾ ਦਿਲ ਵੱਡਾ ਤੈਨੂੰ ਦਿਲ ਫੜਾਵਾਂ मैं नहीं ਮੇਰਾ ਦਿਲ ਵੱਡਾ ਹੋਈ ਜਾ ਅੱਗ ਤੁਹਾਨੂੰ ਲੱਗੀ ਹੈ हाँ मैनू बड़ी ਤੁਹਾਨੂੰ ਇੱਕ ਕੈਪਸੂਲ ਦਿੰਨੇ ਆ कीड़ा ਨਾ ਤੁਸੀਂ ਦੁੱਧ ਨਾਲ ਲੈਣਾ ਨਾ ਪਾਣੀ ਨਾਲ ਲੈਣਾ अच्छा ਹੌਸਲੇ ਨਾਲ ਲੈਣਾ नहीं मेरी अग का की करना है मैनू बड़ी लगी है मेरी बात सुन जान ਓਏ ਉਹਨੂੰ ਅੱਗ ਲੱਗੀ ਉਹ ਤੇ ਮੇਰਾ ਬਾਲਣ ਖਿੱਚੀ ਜਾ ਰਹੀ ਹੈ। हाय मेरे को इधर मेरे आग लगी है इधर से आना नहीं नहीं ਇਹ ਕਾਕੀ ਹੁਣ ਬੋਲਣ ਲਿਆ ਪਹਿਲੇ ਭੇਜੀ ਕਿਉਂ ਆ मैनू बड़ी आग लगी है इधर आना मैं ऐसी दी ਮੁਬਾਰਕ ਹੋਵੇ ਜੰਮ ਗਿਆ दोबारा तो ਹਾਂ ਅੱਜ ਮੈਂ ਜੰਮ ਗਿਆ ਉਹ ਮੈਨੂੰ ਭੁੱਖ ਲੱਗੀ ਆ ਏ ਮਾਂ ਤੇ ਵੇਲੀ ਨਹੀਂ ਪਿਓ ਦਾ ਫੀਟਰ ਦਵਾ ਤੈਨੂੰ ਫਿਰ मेरा कुछ करो मैनू आग लगी हुई है ਓਏ ਇਹਨਾਂ ਦੇ ਕੇਸ ਪਾ ਦਿਓ ਜਾਂ ਕੇਸ ਪਾ ਦਿਓ बचाओ बचाओ ਓਏ ਡਾਂਗਾ ਮਾਰੋ ਡਾਂਗਾ। ਉਧਰ ਮਾਂ ਰਾਮ ਆਇਆ मैनू आग लगी हुई है ਉਹ ਗੱਲ ਸੁਣ ਲੈ नहीं सुन सकती मैं ਅਸੀਂ ਵੀ ਅੱਗ ਦਾ ਹੀ ਬੰਦੋਬਸਤ ਕਰਨਾ नहीं कद्दू तू एने जोगा नहीं रहा हूं ਇਹ ਤੈਨੂੰ ਪਤਾ ਹੀ ਨਹੀਂ ਤੈਨੂੰ ਠੰਡ ਕਦੋਂ ਨਹੀਂ ਪਾਉਣੀ ਹੈ ਉਹ ਚਾਚਾ ਇਹਨੇ ਤੇ ਹੁਣੇ ਚੱਲ ਜਾਣਾ ਤੂੰ ਕੋਮੇ 'ਚ ਚਲਾ ਗਿਆ ਉਹ ਲੋਕਾਂ ਦੀ ਔਲਾਦ ਖਰਾਬ ਹੁੰਦੀ ਉਹ ਕਿਸੇ ਦਾ ਆਪਾ ਖਰਾਬ ਹੋਇਆ जानू ਏ छूना छूना जान छूना पर ਇਹ ਕੁੜੀ ਦਾ ਪਤਾ ਲੱਗ ਗਿਆ ਇਹਨੇ ਸਾਡੇ ਕੋਲ ਨਹੀਂ ਆਉਣਾ हाँ ਇਹਦੇ ਥੱਲੇ ਹੀ ਆਉਣਾ ਹੈ ਆਹ ਵੀ ਤੁਹਾਨੂੰ ਦੱਸ ਕਰਨੇ ਆ देखिए ना कैसे जानू जानू ਓਏ ਮੋਟੂ ਓਏ ਦੋੜਾ ਦੋੜਾ ਪਾਇਆ ਤੈਨੂੰ ਕੀ ਕਰਨਾ ਜਾਨ ਇਧਰ ਆ ਜਾਓ। ਕਿੱਧਰ ਗਏ? ਉਹ ਚਲੀ ਗਈ ਇਹਨੂੰ ਅੱਗ ਲੱਗੀ ਮੈਂ ਨੌਕਰ ਤਾਬੇਦਾਰ ਮੇਰੇ ਜਾਨ ਮੈਂ ਤੁਹਾਡੇ ਲਈ ਜਾਨ ਹਾਜ਼ਰ ਹੈ। ਅਰਥ ਕੀਤਾ ਜੀ ਜਿਵੇਂ ਮੈਂ ਕੁਆਨ ਰੁਹਾਇਆ ਹਟ 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 ਤੇਰੀ ਗੱਲ ਦਾ ਗੁੱਸਾ ਹੀ ਕੋਈ ਨਹੀਂ ਪੁੱਤ ਤੇਰੀ ਟਿਕਟ ਹੀ ਤੇਰੇ ਪਿਓ ਨੇ ਖਰਚੀ ਏ ਉਹਨੇ ਕਿਹਾ ਜਾ ਕੇ ਡਰਾਮਾ ਵੇਖ ਤੇਰੀ ਮਾਂ ਨਾਲ ਕੰਮ ਏ ਜਿਵੇਂ ਮੈਂ ਕੁਆਨ ਰੁਹਾਇਆ ਤੂੰ ਵੀ ਮੈਂ ਵਾਂਗੂ ਪਲ ਪਲ ਰੋਸੇ ਇੱਕ ਵਾਰੀ ਰੋ ਕੇ ਥੱਕ ਬਾਸੇ ਵਲ ਦਿਲ ਦੁਖਸਿਆ ਤੂੰ ਵਲ ਰੋਸੇ ਕੋਈ ਦੁਖੜੇ ਆਣ ਵੰਡੇ ਸਿਆ ਨਾ ਤੂੰ ਲਾ ਕੰਧੀਆਂ ਕੋ ਗਲ ਰੋਸੇ ਵਾਹ बस शाकिर फर्क में आदता है मैं अज रोना तू कल रोसे हाँ की कह रहे हैं ਉਹ ਕਬਰਸਤਾਨ ਗਏ ਨੇ कब्रिस्तान ਹਾਂਜੀ ओते की लेन गए ने ਉੱਥੇ ਮੁਰਦੇ ਨੂੰ ਕਹਿਣ ਗਏ ਨੇ की ਚਿੱਤੜ ਪਕਾ ਕੇ ਖਾ की बकवास कर रहे हैं ਤੁਹਾਨੂੰ ਕੀ ਪਤਾ ਆਹ ਕੁਛ ਹੀ ਕਿਹਾ ਸਰ ऐसे कुछ
ਪਾਕਿਸਤਾਨ ਪੀਰਾਂ ਨੇ ਪੁੱਠੀ ਮੱਤੇ ਲਾਇਆ ਵਾ ਕਿਹੜੀ ਬੰਦੇ ਲਾਤਾ ਹੈ? ਕਹਿੰਦੇ ਨਵੀਂ ਕਬਰ ਪੁੱਟਣੀ ਆ ਅੱਛਾ ਸਲੇਟ ਤੋਂ ਚੁੱਕਣੀ ਆ ਅੱਛਾ ਹੁਣ ਤੈਨੂੰ ਕਹਿਣਾ ਝਾ ਜੇ ਉਹ ਕਵੇ ਆ ਤੈਨੂੰ ਕਹਿਣਾ ਚਿੱਤਣ ਟਕਾ ਕੇ ਖਾ ਇਹ ਕਿਹੜੀ ਗੱਲ ਹੋਈ? ਮੈਨੂੰ ਵੀ ਪਤਾ ਇਹਦਾ ਕੀ ਫਿਰ ਕਹਿੰਦਾ ਮੁੰਡਾ ਇਹ ਲੌਟ ਜੂਗਾ ਤੁਹਾਡੇ ਕੰਮ ਕਰੂਗਾ ਮੁਰਦਾ ਕੰਮ ਕਰੇਗਾ ਉਹ ਤੇ ਮਰ ਗਿਆ ਉਹਨੇ ਕੀ ਕੰਮ ਕਰਨਾ ਹੈ? ਆਹੋ ਤਾਂ ਤੂੰ ਨਹੀਂ ਕਰਦਾ अस्सलाम वालेकुम। ਵਾਲੇਕੁਮ ਅਸਲਾਮ। अस्सलाम वालेकुम। ਹੋ ਗਿਆ ਠੀਕ ਆ ਓਕੇ ਬਾਦ ਸਾਹਿਬ अस्सलाम वालेकुम। ਵਾਲੇਕੁਮ ਅਸਲਾਮ। ਵਾਲੇਕੁਮ ਸਲਾਮ ਵਾਹ ਜੀ ਕੇਅਰਫੁਲ ਫੈਮਿਲੀ ਆ ਫੋਨ ਤੇ ਕਰ ਲਈਏ। ਬਾਬਾ ਨੇ ਮਿੱਠੂ ਆ। ਬਾਬਾ ਨੇਰਫੁਲ ਫੈਮਿਲੀ ਆ ਫੋਨ ਤੇ ਹੀ ਕਰ ਲੈ ਮਿੱਠੂ ਆ ਮੇਰਾ ਨਾਮ ਹੈ ਆਪਣੇ ਮਾਮੇ ਦਾ ਘਰ ਆਇਆ ਇਹ ਮੇਰੇ ਮਾਮੇ ਦਾ ਘਰ ਆ। ਓਏ ਤੂੰ ਮਿੱਠੂ ਹੈ? ਓਏ ਮਿੱਠੂ ਤੂੰ ਐਡਾ ਵੱਡਾ ਹੋ ਗਿਆ? ਹੁਣ ਤੇਰਾ ਪੱਲੇ ਕੀ ਰਹਿ ਗਿਆ ਇਹਨੂੰ ਕਹਿੰਦੇ ਆ ਚੁਸਤਜੂ। ਚਲੋ ਫਿਰ ਚਿੱਤੜ ਪਕਾ ਕੇ ਖਾ ਸਾਨੂੰ ਕੀ ਉਹ ਤੁਹਾਡੇ ਜੀ ਖਾਣ ਪੀਣ ਦਾ ਕੋਈ ਅਮਲ ਦਖਲ ਨਹੀਂ ਬਜ਼ੁਰਗਾਂ ਨੇ ਠੀਕ ਖਾਈ ਜਾਂਦੇ ਆ। ਬਜ਼ੁਰਗਾਂ ਨੇ ਡਿਸ਼ ਬਦਲੀ ਆ ਅਸੀਂ ਤਾਂ ਸਬਜ਼ੀ ਖਾਈ ਦੀ ਤੇ ਤੂੰ ਕੌਣ ਆ? ਮੈਂ ਮੈਨੂੰ ਨਹੀਂ ਪਛਾਣਿਆ ਮੈਂ ਕਿਰਨ ਛੋਟੇ ਛੋਟੇ ਸੀ ਖੇਡਦੇ ਰਹੇ ਸੀ ਯਾਦ ਆਇਆ? ਚਾਚਾ ਜੀ ਤੁਹਾਨੂੰ ਪਤਾ ਵੀ ਆ ਮੇਰੇ ਮਾਮੇ ਦੀ ਧੀ ਆ। ਇਹਨੇ ਬਾਬੇ ਦੀ ਧੀ ਇਹ ਭਾਵੀ ਜੀ ਦੀ ਵਰਦੀ ਧੀ ਇਹ ਜਿੰਨੇ ਵਰਦੀ ਆਤਮਾ ਇਹਨੂੰ ਤੋਂ ਫਰਕ ਪੈਣਾ ਫਰਕ ਤੁਹਾਡੀ ਪੈ ਮਿਹਰਬਾਨੀ ਤੁਸੀਂ ਮੈਨੂੰ ਗਾਈਡ ਕਰ ਰਹੇ ਹੋ ਫਰਕ ਪਰ ਪੈ ਮੈਂ ਕਾਫਰ ਤੇ ਇਸ ਲਾਇਕ ਹੈ ਹੀ ਨਹੀਂ। ਤੁਹਾਨੂੰ ਪਤਾ ਹੀ ਆ ਮੈਂ ਬਾਲਗ ਹੋਣਾ ਨਵੰਬਰ ਤੋਂ ਬਾਅਦ। ਸਹੀ ਆ ਮਿੱਠੂ ਮਿੱਠੂ ਚਲੋ ਆਪਾਂ ਛੋਟੇ ਛੋਟੇ ਹੁੰਦੇ ਸੀ ਹਾਂ ਮਿੱਠੂ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਮਿੱਠੂ ਨਾਲ ਖੇਲ ਹਾਂ ਕਹਿੰਦਾ ਸੀ ਤੇ ਕਿੰਨਾ ਮਜ਼ਾ ਆਉਂਦਾ ਸੀ। ਬਹੁਤ ਮਜ਼ਾ ਆਉਂਦਾ ਸੀ। ਹੁਣ ਉਹ ਛੋਟੇ ਸਰਈਆ ਕੌਣ ਆ? ਇਹਦੀ ਮਾਂ ਹੈ। ਸਲਾਮ ਭਾਈ ਹੋ ਗਿਆ ਖਾਲਾ ਸਰਈਆ ਆਪਣੇ ਵਕਤ ਦੀ ਸ਼ਾਹਜ਼ੋਰ ਔਰਤ ਹੋਈ ਆ। ਭਾਈ ਚਾਚਾ ਲੱਭਾ ਜਦੋਂ ਚਾਚੀ ਫੌਤ ਹੋਈ ਆ ਹਾਂ ਖਾਲਾ ਸਰਈਆ ਨੇ ਉਹਦਾ ਟਾਈਮ ਲਗਾਇਆ। ਅੱਲਾਹ ਪਾਕ ਦਾ ਇੰਨਾ ਕਰਮ ਸੀ ਇਹਦੀ ਮਾਂ ਦੇ ਨਸੀਬਾਂ 'ਚ ਉਹ ਚਾਚਾ ਫੀਮ ਖਾਂਦਾ ਸੀ। ਅੱਛਾ ਉਹ ਫਿਰ ਆ ਕੇ ਸਾਨੂੰ ਦੱਸਦਾ ਹੁੰਦਾ ਸੀ ਸਾਨੂੰ ਤਾਂ ਇਹਨਾਂ ਗੱਲਾਂ ਦਾ ਨਹੀਂ ਪਤਾ ਲੇਕਿਨ ਚਾਚਾ ਹੈ ਚਸਕੇਦਾਰ ਆਦਮੀ ਸੀ ਤੇ ਲੇਕਿਨ ਮਿੱਠੂ ਤੇ ਹੁਣ ਤੂੰ ਬਚਪਨ ਦੀਆਂ ਗੱਲਾਂ ਛੱਡ ਦੇ। ਕਿਉਂ ਮਿੱਠੂ ਦੀਆਂ ਮਿੱਠੂ ਹੁਣ ਜਵਾਨ ਹੋਇਆ ਪਿਆ ਤੇਰੀ ਦੁਆ ਨਾਲ ਜਵਾਨ ਹੋਇਆ? ਇਹ ਸਾਲੇ ਦਾ ਫੁੱਲ ਗੱਭਰੂ ਹੋਇਆ ਪਿਆ। ਆਤਰਾ ਕੇ ਵੇਖ ਤੇ ਸਹੀ ਆਤਰਾ ਕੇ ਵੇਖ ਤੇ ਸਹੀ ਜੇ ਉਹਨੇ ਦੇਖ ਲਿਆ ਤੇ ਮੇਰੇ ਪੱਲੇ ਕੀ ਰਹਿ ਗਿਆ। ਮਿੱਠੂ ਐਡਾ ਕੁ ਗੱਭਰੂ ਹੋਇਆ ਰਾਤ ਨੂੰ 2 ਵਜੇ ਨਾ ਉਹ ਵੀ ਖਲੋ ਜਾਂਦਾ ਉਹ ਫਿਰ ਗੁੱਸੇ ਚ ਇੰਜ ਨਹੀਂ ਕਰਦਾ ਹੁੰਦਾ ਤੇ ਪਿਆਰ ਇੰਜ ਨਹੀਂ ਕਰਦਾ ਉਹ ਮਿੱਠੂ ਇਹ ਕਿਹੜਾ ਇਮਲੀ ਵਾਲਾ ਸੀ। ਮਿੱਠੂ ਤੇਰੀ ਦੁਆ ਨਾਲ ਹੁਣ ਐਡਾ ਕੁ ਗੱਭਰੂ ਹੋ ਗਿਆ ਅੱਛਾ ਐਡੀ ਉਹਦੀ ਚੁੰਝ ਆ। ਉਹ ਤੂੰ ਸਾਲਿਆ ਮਿੱਠੂ ਤੇ ਥੋੜੀ ਮਾਰ ਬੈਠਾ ਐਡੀ ਚੁੰਝ ਹੁੰਦੀ ਹੀ ਨਹੀਂ ਉਹ ਜਾ ਆ ਮੈਂ ਤੈਨੂੰ ਦਿਖਾਣਾ ਗਾਨੀ ਤੋਂ ਅੱਗੇ ਐਡੀ ਆ ਚੁੰਝ। ਅਸੀਂ ਸਾਨੂੰ ਪਾਗਲ ਨਾ ਬਣਾ। ਮੈਂ ਇਹਨੂੰ ਇਸ ਕਰਕੇ ਨਹੀਂ ਕੁਝ ਕਹਿ ਰਿਹਾ ਹਾਂ ਇਹ ਰਹਿਮਤਿਲ ਇਨਸਾਨ ਆ। ਅੱਛਾ ਉਹ ਜਦੋਂ ਮਿੱਠੂ ਰੋਂਦਾ ਸੀ ਨਾ ਪਰੇਸ਼ਾਨੀ ਦੇ ਆਲਮ 'ਚ ਹਾਂ ਇਹ ਫਿਰ ਉਹਨੂੰ ਸਾਫ਼ ਕਰਦਾ ਸੀ ਇੰਜ। ਇਹਨੇ ਫਿਰ ਇੰਨਾ ਪਿਆਰ ਕਰਨਾ ਉਹਨੂੰ ਚੁੰਮਣਾ ਫਿਰ ਉਹਨੇ ਜਾ ਕੇ ਹੋਸ਼ ਫੜਨੀ ਉਹਨੇ ਫੇਰ ਕਰਨਾ ਇੰਜ ਤੇ ਪਰੇ ਖੁਸ਼ ਨਾ ਹੋ ਖੁਸ਼ ਨਾ ਹੋ ਕਿਉਂ ਇੱਕ ਨੁਕਸਾਨ ਮਿੱਠੂ ਦਾ ਕੀ ਰੋਣ ਬਹੁਤ ਛੇਤੀ ਲੱਗ ਪੈਂਦਾ ਵਾ ਉਹ
ਜਾ ਤੇ ਵੱਡੇ ਪਿੰਜਰੇ 'ਚ ਫਿਰ ਪਰੇਸ਼ਾਨ ਹੋ ਹੀ ਜਾਂਦਾ। ਰੋਂਦਾ ਜਾਂ ਤੇ ਤਾਂ ਪਿੰਜਰਾ ਹੋਵੇ ਉਹਦੀ ਚੁੰਝ ਦੇ ਮੁਤਾਬਕ, ਫਿਰ ਆਸਾਨੀ ਨਾਲ ਨਿਸ਼ਚਿਤ ਕਰਦਾ। ਰੋਂਦਾ ਏਡੀ ਛੇਤੀ ਆ